ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਬੰਦ ਸੀ ਤੇ ਪੰਜਾਬ ਬੰਦ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਹਮਾਇਤ ਮਿਲੀ। ਪਿਛਲੇ ਕੁਝ ਦਿਨਾਂ ਤੋਂ ਕੁਝ ਲੋਕਾਂ ਵੱਲੋਂ ਬੜਾ ਜ਼ੋਰ ਲਾਇਆ ਜਾ ਰਿਹਾ ਸੀ ਕਿ ਇਹ ਜਿਹੜਾ ਬੰਦ ਆ ਇਹਨੂੰ ਅਸਫਲ ਬਣਾਇਆ ਜਾਵੇ, ਪਰ ਪੂਰੇ ਪੰਜਾਬ ਨੇ ਇੱਕ ਕਰਾਰਾ ਥੱਪੜ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਮੂੰਹ ਤੇ ਜੜਿਆ। ਸਵੇਰ ਤੋਂ ਬਿਲਕੁਲ ਸਵਖਤੇ ਤੋਂ ਹੀ ਸਾਰੇ ਪੰਜਾਬ ਤੋਂ ਇਹੋ ਜਿਹੀਆਂ ਖਬਰਾਂ ਆਉਣ ਲੱਗ ਪਈਆਂ ਸੀ ਕਿ ਸਿੱਖ ਸੰਗਤਾਂ ਅੱਡ-ਅੱਡ ਚੌਂਕਾਂ, ਬਾਜ਼ਾਰਾਂ, ਸੜਕਾਂ ਦੇ ਵਿੱਚ ਬੈਠ ਕੇ ਨਾਮ ਸਿਮਰਨ ਕਰਨ ਲੱਗ ਪਈਆਂ ਨੇ, ਜਾਂ ਇਹੋ ਜਿਹੀਆਂ ਹੋਰ ਜਿਹੜੀਆਂ ਗਤੀਵਿਧੀਆਂ ਨੇ ਉਹ ਕਰ ਰਹੀਆਂ ਨੇ। 10-11 ਤੋਂ ਬਾਅਦ ਅੱਡ-ਅੱਡ ਸ਼ਹਿਰਾਂ ਕਸਬਿਆਂ ਦੇ ਵਿੱਚ ਸਿੱਖਾਂ ਨੇ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਮਾਰਚ ਕੀਤੇ। ਪੁਲਿਸ ਪ੍ਰਸ਼ਾਸਨ ਵੀ ਕਾਫੀ ਮੁਸਤੈਦ ਸੀ। ਦੁਪਹਿਰੇ 2 ਵਜੇ ਤੱਕ ਜਦੋਂ ਤਿੱਕਰ ਬੰਦ ਦਾ ਸੱਦਾ ਸੀ, ਪੂਰੇ ਪੰਜਾਬ ਦੇ ਵਿੱਚੋਂ ਇਹੀ ਖਬਰ ਆ ਰਹੀ ਸੀ ਕਿ ਮੁਕੰਮਲ ਬੰਦ। ਇਸ ਬੰਦ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਆਈਆਂ, ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਈ, ਬਹੁਤ ਸਾਰੇ ਲੋਕਾਂ ਨੇ ਆਪਣੇ ਉਸ ਗੁੱਸੇ ਨੂੰ, ਤਕਲੀਫ ਨੂੰ ਬਿਆਨ ਕਰਦਿਆਂ ਇਹ ਵੀ ਕਿਹਾ ਕਿ ਭਾਵੇਂ ਅਸੀਂ ਬੜੇ ਔਖੇ ਹਾਂ ਇੱਥੇ ਖੜੇ, ਪਰ ਕਰੀਏ ਕੀ ਸਾਡੇ ਭਰਾਵਾਂ ਨੂੰ, ਸਾਡੀ ਕੌਮ ਦੇ ਯੋਧਿਆਂ ਨੂੰ ਜਦੋਂ ਪੈਰੋਲਾਂ ਨਹੀਂ ਦਿੱਤੀਆਂ ਜਾ ਰਹੀਆਂ, ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਨਾਲ ਬਦਸਲੂਕੀ, ਬਦਕਲਾਮੀ ਤੇ ਬਦਤਮੀਜ਼ੀ ਕੀਤੀ ਜਾ ਰਹੀ ਹੈ, ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ, ਤੇ ਅਸੀਂ ਅੱਜ ਕੁਝ ਘੰਟਿਆਂ ਲਈ ਜਾਂ ਥੋੜੇ ਸਮੇਂ ਲਈ ਇੱਥੇ ਜੇ ਖੜ ਕੇ ਤੰਗ ਹੋ ਗਏ ਤਾਂ ਉਹ ਕਿੰਨੇ ਲੰਮੇ ਅਰਸੇ ਤੋਂ ਜੇਲ੍ਹਾਂ 'ਚ ਬੰਦ ਨੇ। ਉਹ ਕਾਹਦੇ ਲਈ ਬੰਦ ਨੇ? ਉਹ ਕੌਮ ਦੇ ਮਸਲਿਆਂ ਕਰਕੇ ਬੰਦ ਨੇ। ਸੋ ਜਿੱਥੇ ਅੱਜ ਸਾਰੇ ਇਸ ਬੰਦ ਦੇ ਦੌਰਾਨ ਲੋੜਵੰਦਾਂ ਲਈ ਸਹੂਲਤਾਂ ਸੀਗੀਆਂ ਕਿ ਭਾਈ ਜਿਹਨੇ ਜ਼ਰੂਰੀ ਜਾਣਾ ਉਹਨੂੰ ਜਾਣ ਦਿੱਤਾ ਜਾਵੇ, ਖਾਸ ਤੌਰ ਤੇ ਬਿਮਾਰ ਠਮਾਰ ਬੰਦਾ, ਜਾਂ ਕਿਸੇ ਨੇ 에ਅਰਪੋਰਟ ਤੇ ਜਾਣਾ ਹੈ, ਜਾਂ ਕਿਸੇ ਦਾ ਵਿਆਹ ਸ਼ਾਦੀ ਵਾਲਾ ਮਸਲਾ, ਕਿਸੇ ਦਾ ਪੇਪਰ, ਜਾਂ ਕੋਈ ਹੋਰ ਇਹੋ ਜਿਹੀ ਅਤ ਜ਼ਰੂਰੀ ਜਿਹ ਤੋਂ ਸਰਦਾ ਹੀ ਨਹੀਂ, ਇਹੋ ਜਿਹੀ ਕੋਈ ਗੱਲ ਆ, ਉਹਨੂੰ ਜ਼ਰੂਰ ਜਾਣ ਦਿੱਤਾ ਜਾਵੇ। ਕੁੱਲ ਮਿਲਾ ਕੇ ਅੱਜ ਦਾ ਪੰਜਾਬ ਬੰਦ ਪੂਰੇ ਪੰਜਾਬ ਨੂੰ ਇੱਕ ਵਾਰੀ ਫੇਰ ਇਕਜੁੱਟ ਤੇ ਇਕਮੁੱਠ ਕਰ ਗਿਆ। ਸਿੱਖਾਂ ਦਾ ਤਾਂ ਇਸ ਮਾਹੌਲ ਵਿੱਚ, ਇਸ ਬੰਦ ਵਿੱਚ ਆਉਣਾ ਸੁਭਾਵਿਕ ਸੀ। ਗੈਰ ਸਿੱਖਾਂ ਨੇ ਵੀ ਫੇਰ ਇੱਕ ਵਾਰੀ ਪੰਜਾਬ ਦੇ ਪੁੱਤ ਹੋਣ ਦਾ ਫਿਰ ਪ੍ਰਗਟਾਵਾ ਕੀਤਾ। ਪੰਜਾਬੀ ਹਿੰਦੂ ਤੇ ਸਾਡਾ ਬੜਾ ਭਾਰੀ ਇਤਰਾਜ਼ ਰਹਿੰਦਾ ਹੈ, ਪਰ ਇਹ ਵੀ ਗੱਲ ਹੈ ਕਿ ਜਦੋਂ ਜਦੋਂ ਵੀ ਕਿਤੇ ਇਹੋ ਜਿਹਾ ਸਿਸਟਮ ਬਣਦਾ ਹੈ, ਉਦੋਂ ਪੰਜਾਬੀ ਹਿੰਦੂ ਆਪਣਾ ਸਾਰਥਕ ਭੂਮਿਕਾ ਹੀ ਨਿਭਾਉਂਦਾ। ਕੁਝ ਥਾਵਾਂ ਦੇ ਉੱਤੇ ਜੇ ਕਿਸੇ ਗੈਰ ਸਿੱਖ ਨੇ ਪੰਗਾ ਖੜਾ ਕੀਤਾ ਕਿ ਮੈਂ ਨਹੀਂ ਦੁਕਾਨ ਬੰਦ ਕਰਦਾ, ਤਾਂ ਜੇ ਕਿਤੇ ਸਾਰੇ ਪੰਜਾਬ ਦੇ ਵਿੱਚੋਂ ਆਪਾਂ ਇਹੋ ਜਿਹੇ 100 ਹਿੰਦੂ ਲੱਭ ਲਈਏ, 100 ਦੁਕਾਨਦਾਰ ਹਿੰਦੂ ਲੱਭ ਲਈਏ ਜਿਨ੍ਹਾਂ ਨੇ ਅੜੀ ਕੀਤੀ ਹੋਵੇ ਕਿ ਮੈਂ ਨਹੀਂ ਬੰਦ ਕਰਦਾ, ਤਾਂ ਇਹ ਗੱਲ ਚੇਤੇ ਰੱਖੋ ਵੀ 100 ਦੇ ਮੁਕਾਬਲੇ ਉੱਤੇ 1000 ਤੁਹਾਨੂੰ ਸਿੱਖ ਮਿਲ ਜੂ, ਪੱਗਾਂ ਵਾਲੇ, ਦਾੜਿਆਂ ਵਾਲੇ। ਇੱਕ ਦੀ ਤਾਂ ਫਾਜ਼ਿਲਕਾ ਵਾਲੇ ਪਾਸਿਓਂ ਬਹੁਤੀ ਹੋਈ ਕਿਸੇ ਦੀ ਵੱਡੀ ਵੀਡੀਓ ਘੁੰਮ ਰਹੀ ਆ, ਜਿਹਦੇ ਵਿੱਚ ਉਹਨੇ ਮੱਥੇ ਤੇ ਤਿਲਕ ਵੀ ਲਾਇਆ ਹੋਇਆ, ਲਾਲ ਪੱਗ ਬੰਨੀ ਹੋਈ ਆ, ਤੇ ਉਹ ਕਹਿੰਦਾ ਜੀ ਮੈਨੂੰ ਤਾਂ ਮਤਲਬ ਹੀ ਕੋਈ ਨਹੀਂ ਹੈਗਾ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਤਾਂ ਅੰਦਰ ਹੀ ਰੱਖਣਾ ਚਾਹੀਦਾ। ਸੋ ਕਾਂਗਿਆਰੀ ਹੈ ਜਿਹੜੀ, ਉਹ ਤਾਂ ਸਦਾ ਹੀ ਹੁੰਦੀ ਹੈ। ਉਹੋ ਜਿਹੇ ਬੰਦੇ ਸਾਰੀਆਂ ਕੌਮਾਂ 'ਚ ਹੁੰਦੇ ਆ, ਪਰ ਮੋਟੇ ਤੌਰ ਦੇ ਉੱਤੇ ਪੂਰੇ ਪੰਜਾਬ ਨੇ ਜਿਹੜੀ ਏਕਤਾ ਦਿਖਾਈ ਹੈ, ਉਹਦੇ ਨਾਲ ਉਹਨਾਂ ਤਾਕਤਾਂ ਨੂੰ ਜ਼ਰੂਰ ਸ਼ਰਮ ਆਈ ਹੋਣੀ ਹੈ ਜਿਨ੍ਹਾਂ ਨੇ ਪੂਰੀ ਜਿੱਦ ਫੜੀ ਹੋਈ ਆ ਕਿ ਪੰਜਾਬ ਨੂੰ ਜਾਤ ਜਾਂ ਧਰਮ ਦੇ ਨਾਂ ਤੇ ਲੜਾਉਣਾ ਹੈ। ਪੰਜਾਬ ਲੜਨ ਨੂੰ ਤਿਆਰ ਨਹੀਂ, ਪੰਜਾਬ ਕਲੇਸ਼ ਕਰਨ ਨੂੰ ਤਿਆਰ ਨਹੀਂ। ਹਾਂ, ਪੰਜਾਬ ਦੇ ਸੁਭਾਅ ਦੇ ਵਿੱਚ, ਇੱਕ ਫਿਤਰਤ ਦੇ ਵਿੱਚ, ਪੰਜਾਬ ਦੇ ਕਿਰਦਾਰ ਦੇ ਵਿੱਚ ਇੱਕ ਸੁਭਾਵਿਕ ਤੌਰ ਤੇ ਗੱਲ ਆ ਕਿ ਗੱਲ ਕੋਰੀ ਕਰਾਰੀ ਮੂੰਹ ਤੇ ਕਹਿਣ ਲੱਗਿਆ ਪੰਜਾਬ ਜਕਦਾ ਨਹੀਂ। ਸੋ ਪੰਜਾਬੀ ਹਿੰਦੂ ਤੇ ਪੰਜਾਬੀ ਸਿੱਖ ਦੀ ਕੁਝ ਮਸਲਿਆਂ ਤੇ, ਕੁਝ ਨੁਕਤਿਆਂ ਤੇ
ਜਿਹੜੀ ਆਪਸ ਵਿੱਚ ਹੀ ਆੜ ਫਾਸਾ ਉਹ ਵੀ ਰਹਿਣੀ ਆ। ਪਰ ਇਹ ਵੀ ਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਦੇ ਆ ਕਿ ਸਾਡਾ ਦੁੱਖ ਦਰਦ ਸਾਂਝਾ ਹੈ। ਪਿਛਲੇ ਦਿਨੀ ਜਦੋਂ ਸਤਲੁਜ ਫਿਲਮ ਤੋਂ ਬਾਅਦ ਵਿੱਚ ਦੋਨਾਂ ਪੱਖਾਂ ਤੋਂ ਵੀਡੀਓਜ਼ ਆ ਰਹੀਆਂ ਸੀ, ਉਹਨਾਂ ਦਿਨਾਂ ਦੇ ਵਿੱਚ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਇੱਕ ਹਿੰਦੂ ਸੱਜਣ ਨੇ ਕਿਹਾ ਕਿ ਉਹਨਾਂ ਸਮਿਆਂ ਦੇ ਵਿੱਚ ਮੈਂ ਦਿੱਲੀ ਚਲਾ ਗਿਆ ਸੀ, ਮੈਂ ਉੱਥੇ ਕਾਰਡ ਬਣਵਾ ਲਿਆ ਸੀ, ਮੈਂ ਅੱਤਵਾਦ ਪੀੜਤ ਦਾ ਕਾਰਡ ਬਣਾ ਲਿਆ, ਪਰ ਫਿਰ ਮੈਂ ਪੰਜਾਬ ਆ ਗਿਆ, ਹੁਣ ਮੈਂ ਅੰਮ੍ਰਿਤਸਰ ਰਹਿਣਾ। ਤੇ ਉਹ ਸੱਜਣ ਨੇ ਬਹੁਤ ਗੱਲਾਂ ਦੱਸੀਆਂ ਕਿ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਇਹੋ ਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਸਾਡੇ ਲੋਕਾਂ ਲਈ ਲਿਆਂਦੀਆਂ ਹੋਈਆਂ ਨੇ ਜਿਨ੍ਹਾਂ ਤੋਂ ਸਾਨੂੰ ਲਾਭ ਮਿਲਦਾ। ਤੇ ਉਹਨੇ ਆਪਦੀ ਸਾਰੀ ਗੱਲਬਾਤ ਵਿੱਚ ਇਹ ਗੱਲ ਆਖੀ ਕਿ ਲੋਕਾਂ ਨੂੰ ਸਮਝ ਨਹੀਂ ਹੈ। ਇਸ ਸਾਰੇ ਸਮੇਂ ਦੌਰਾਨ 1978 ਤੋਂ ਚੱਲੇ ਮਾਹੌਲ ਵਿੱਚ ਸਾਰੇ ਤਰ੍ਹਾਂ ਦੇ ਲੋਕਾਂ ਲਈ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਜਾਂ ਨਿਯਮ ਬਣਾਏ ਨੇ ਜਿਨ੍ਹਾਂ ਦਾ ਲਾਹਾ ਲੈਣਾ ਚਾਹੀਦਾ। ਬੇਸ਼ੱਕ ਖਾਲਿਸਤਾਨੀ ਨਜ਼ਰੀਏ ਤੋਂ ਮੈਨੂੰ ਸਦਾ ਹੀ ਇਤਰਾਜ਼ ਰਹਿੰਦਾ ਕਿ ਅਸੀਂ ਉਸੇ ਹਕੂਮਤੀ ਨਿਜ਼ਾਮ ਤੋਂ ਕਿਉਂ ਮੁਆਵਜ਼ੇ ਲਈਏ, ਕਿਉਂ ਸਹੂਲਤਾਂ ਲਈਏ, ਪਰ ਉਸ ਹਿੰਦੂ ਸੱਜਣ ਦੀ ਸਾਰੀ ਜਿਹੜੀ ਗੱਲਬਾਤ ਸੀ ਉਹ ਇੱਕ ਜ਼ਿੰਮੇਵਾਰ ਪੰਜਾਬੀ ਵਾਲੀ ਸੀ। ਉਹ ਹਿੰਦੂ ਬਣ ਕੇ ਨਹੀਂ ਬੋਲਿਆ, ਉਹਨੇ ਪੂਰਾ ਜ਼ੋਰ ਲਾ ਕੇ ਇਹ ਗੱਲ ਦਰਸਾਈ, ਜਚਾਈ, ਆਪਣਾ ਪੱਖ ਰੱਖਿਆ ਕਿ ਮੇਰੇ ਕੋਲ ਜੋ ਵੀ ਕੋਈ ਆ ਜਾਂਦਾ, ਚਾਹੇ ਉਹ ਕਿਸੇ ਵੀ ਜਾਤ ਦਾ, ਕਿਸੇ ਵੀ ਪਿਛੋਕੜ ਦਾ, ਮੈਂ ਉਹਦਾ ਕੰਮ ਕਰਵਾਉਣ ਨੂੰ ਭੱਜ ਨੱਸ ਜ਼ਰੂਰ ਕਰਦਾ। ਸੋ ਇਹ ਜਦੋਂ ਗੱਲਾਂ ਦੇਖਦੇ ਆ ਤਾਂ ਉਦੋਂ ਫਿਰ ਚੇਤੇ ਆ ਜਾਂਦਾ ਵੀ ਜਿਹੜਾ ਕੋਈ ਨਾ ਕੋਈ ਹਰਾ ਬੂਟ ਆ ਜਿਹੜਾ ਅਜੇ ਵੀ ਬਚਿਆ ਹੋਏ। ਖੈਰ, ਅੱਜ ਦੇ ਪੰਜਾਬ ਬੰਦ ਦੀ ਤਸੱਲੀ ਮਹਿਸੂਸ ਕਰਦਿਆਂ ਹੋਇਆਂ ਆਪਾਂ ਇਸ ਗੱਲ ਵੱਲ ਧਿਆਨ ਦਈਏ ਕਿ ਜਿਹੜੇ ਪੰਜਾਬ ਨਾਲ ਧੱਕੇ ਹੋ ਰਹੇ ਨੇ, ਜਿਨ੍ਹਾਂ ਧੱਕਿਆਂ ਨੂੰ ਮੁੱਖ ਰੱਖ ਕੇ ਸਾਨੂੰ ਆਹ ਪੰਜਾਬ ਬੰਦ ਵਰਗੇ ਐਲਾਨ ਕਰਨੇ ਪੈਂਦੇ, ਇਹਨਾਂ ਦੇ ਹੱਲ ਵੱਲ ਨੂੰ ਗੱਲ ਕਿਵੇਂ ਜਾਊ। ਅਸੀਂ ਬੜੇ ਸਪਸ਼ਟ ਹਾਂ ਕਿ ਖਾਲਿਸਤਾਨ ਵਗੈਰਾ ਗੁਜ਼ਾਰਾ ਨਹੀਂ, ਪਰ ਖਾਲਿਸਤਾਨ ਬਣਨ ਤੋਂ ਪਹਿਲਾਂ ਖਾਲਿਸਤਾਨ ਦੇ ਸੰਘਰਸ਼ ਦੇ ਨਾਲ ਨਾਲ ਸਾਨੂੰ ਬਹੁਤ ਕੁਝ ਕਰਨਾ ਪਊਗਾ। ਤੇ ਇਹ ਨਹੀਂ ਹੁੰਦਾ ਕਿ ਇੱਕ ਨੁਕਤੇ ਦੇ ਉੱਤੇ ਇੱਕ ਵੱਡੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਜਦੋਂ ਲੜਦੇ ਹੋਈਏ ਤੇ ਹੋਰ ਕੁਝ ਆਸੇ-ਪਾਸੇ ਧਿਆਨ ਹੀ ਨਾ ਦੇਈਏ। ਸੋ ਅੱਜ ਇੱਕ ਅਜੀਤ ਅਖਬਾਰ ਦੇ ਵਿੱਚ ਹਰਜਿੰਦਰ ਸਿੰਘ ਲਾਲ ਨੇ ਕੈਨੇਡਾ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਨਾਲ ਜੋ ਕੁਝ ਵਾਪਰ ਰਿਹਾ ਉਸ ਮੁੱਦੇ ਨੂੰ ਬੜਾ ਸੰਜੀਦਗੀ ਨਾਲ ਉਭਾਰਿਆ ਹੈ ਕਿ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਤੇ ਹੋਰ ਇਹੋ ਜਿਹੇ ਬਹੁਤ ਸਾਰੇ ਜਿਹੜੇ ਨਾਂ ਨੇ, ਨੁਕਤੇ ਨੇ, ਇਹਨਾਂ ਦੇ ਆਧਾਰ ਤੇ ਸਾਡੇ ਪੰਜਾਬ ਤੋਂ ਕੈਨੇਡਾ 'ਚ ਗਏ ਹੋਏ ਸਾਡੇ ਵਿਦਿਆਰਥੀ ਜਿਹੜੇ ਇੱਕ ਸ਼ਾਨਦਾਰ ਭਵਿੱਖ ਦੀ ਤਲਾਸ਼ ਵਿੱਚ ਉੱਥੇ ਗਏ ਸੀ, ਉਹਨਾਂ ਦੀ ਇਸ ਮੌਕੇ ਬਾਂਹ ਫੜਨ ਦੀ ਲੋੜ ਹੈ। ਹੁਣ ਇਹ ਜਿਹੜਾ ਬਾਂਹ ਫੜਨ ਦਾ ਕੰਮ ਹੈ, ਉਹਨੇ ਕਿਹਾ ਕਿ ਪੰਜਾਬ ਸਰਕਾਰ ਬਾਂਹ ਫੜੇ। ਪੰਜਾਬ ਸਰਕਾਰ ਜਿਹਨੇ ਦਿੱਲੀ ਤੋਂ, ਨਾਗਪੁਰ ਤੋਂ, ਡੀਪ ਸਟੇਟ ਤੋਂ ਸੇਧ ਲੈ ਕੇ ਚੱਲਣਾ ਹੁੰਦਾ, ਉਹ ਕਿੰਨੀ ਕੁ ਬਾਂਹ ਫੜੂ ਜਾਂ ਕਿਵੇਂ ਫੜੂ, ਇਹ ਇੱਕ ਵੱਖਰਾ ਨੁਕਤਾ। ਪਰ ਇਸ ਸਾਰੇ ਲੇਖ ਨੂੰ ਪੜ੍ਹਦਿਆਂ ਇਹ ਗੱਲ ਜ਼ਰੂਰ ਮਨ ਵਿੱਚ ਆਉਂਦੀ ਹੈ ਕਿ ਪਹਿਲਾਂ ਤਾਂ ਸਾਡੇ ਲੋਕਾਂ ਕੋਲ ਇਹ ਸੀ ਕਿ ਜੇ ਇੱਥੇ ਕੋਈ ਵਾਹ ਨਹੀਂ ਚੱਲਦੀ ਤਾਂ ਕੈਨੇਡਾ, ਅਮਰੀਕਾ ਜਾਂ ਪੰਜਾਬ ਤੋਂ ਬਾਹਰ, ਭਾਰਤ ਤੋਂ ਬਾਹਰ ਕਿਸੇ ਹੋਰ ਮੁਲਕ ਚਲੇ ਜਾਵਾਂਗੇ। ਪਰ ਇਹ ਜਿਹੜਾ ਲੇਖ ਆ ਜਾਂ ਇਸ ਲੇਖ ਤੋਂ ਜੋ ਹਾਲਾਤ ਸਾਹਮਣੇ ਆਉਂਦੇ ਆ ਸਾਡੇ, ਉਹ ਦੱਸਦੇ ਹੈ ਕਿ ਮਾਮਲਾ ਪੂਰੀ ਤਰ੍ਹਾਂ ਗੜਬੜ ਹੋ ਚੁੱਕਿਆ। ਜਿਵੇਂ ਪੰਜਾਬ ਦੇ ਵਿੱਚ ਅਸੀਂ ਕਲਪਦੇ ਹਾਂ ਕਿ ਬਾਹਰਲੇ ਸੂਬਿਆਂ ਤੋਂ ਗੈਰ ਸਿੱਖ, ਗੈਰ ਪੰਜਾਬੀ ਲੋਕ ਸਾਡੇ ਇੱਥੇ ਸਾਰੇ ਕਾਸੇ ਦਾ ਕਵਾੜਾ ਕਰ ਰਹੇ ਨੇ ਤੇ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਇੱਥੇ ਲੋਕ ਆ ਰਹੇ ਨੇ ਤੇ ਉਹਨਾਂ ਨਾਲ ਸਾਨੂੰ ਸਮੱਸਿਆ ਹੋ ਰਹੀ ਆ, ਕਾਨੂੰਨ ਬਣਾਏ ਜਾਣ। ਤਾਂ ਉਸ ਤਰ੍ਹਾਂ ਦੇ ਹਾਲਾਤ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਵੀ, ਉਹਨਾਂ ਮੁਲਕਾਂ ਨੇ
ਹੁਣ ਇਹੋ ਜਿਹੀਆਂ ਨੀਤੀਆਂ, ਇਹੋ ਜਿਹੇ ਏਜੰਡੇ ਲੈ ਆਂਦੇ ਨੇ, ਚਰਚਾ ਸ਼ੁਰੂ ਹੋ ਗਈ ਹੈ। ਤੋ ਇਸ ਮਾਮਲੇ ਵਿੱਚ ਬਾਕੀ ਭਾਰਤ ਦੇ ਲੋਕਾਂ ਨੇ ਕਿਵੇਂ ਕਰਨਾ ਉਹ ਜਾਣਨ। ਕੈਨੇਡਾ ਜਾਂ ਅਮਰੀਕਾ 'ਚ ਕੱਲੇ ਪੰਜਾਬ ਤੋਂ ਲੋਕ ਨਹੀਂ ਜਾਂਦੇ, ਦੁਨੀਆ ਭਰ ਦੇ ਵਿੱਚ ਮਾਈਗ੍ਰੇਸ਼ਨ, ਪ੍ਰਵਾਸ ਚੱਲਦਾ ਹੈ। ਪਰ ਸਾਡੀ ਜਿਹੜੀ ਗੱਲ ਆ ਉਹ ਬਿਲਕੁਲ ਹੀ ਇੱਕ ਵੱਖਰਾ ਨੁਕਤਾ ਹੈ। ਉਹ ਇਹ ਹੈ ਕਿ ਅਸੀਂ ਇੱਕ ਕੌਮ ਦੇ ਰੂਪ ਦੇ ਵਿੱਚ, ਗੁਲਾਮ ਕੌਮ ਦੇ ਰੂਪ ਦੇ ਵਿੱਚ ਜੋ ਕੁਝ ਝੱਲ ਰਹੇ ਹਾਂ, ਸਾਡੀ ਆਇਡੈਂਟੀਟੀ ਦਾ ਕ੍ਰਾਈਸਿਸ ਆ, ਸਾਡੀ ਹੋਂਦ ਦੀ ਲੜਾਈ ਹੈ। ਹੋਂਦ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਹੀ ਖਾਲਿਸਤਾਨ ਦਾ ਸਵਾਲ ਆ, ਉਹਦੇ ਵਿੱਚੋਂ ਹੀ ਪੰਜਾਬ ਦੇ ਵਿੱਚ ਇੱਥੇ ਸਾਡੇ ਭਾਈਚਾਰੇ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਕਿ ਜੀ ਦੂਜੇ ਸੂਬਿਆਂ ਦੇ ਲੋਕ ਸਾਡੀ ਬੋਲੀ ਤੇ ਸਾਡੇ ਧਰਮ, ਸਾਡੇ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ ਲਈ ਖਤਰਾ ਹੈ। ਉਵੇਂ ਹੀ ਇੱਕ ਰਾਹ, ਇੱਕ ਤਰੀਕਾਕਾਰ ਸੀ ਕਿ ਬਾਹਰ ਚਲੇ ਜਾਈਏ। ਬਹੁਤ ਸਾਰੇ ਇਹੋ ਜਿਹੇ ਬੱਚੇ ਜਿਹੜੇ ਇੱਥੇ ਪਤਤ ਅਤੇ ਨਸ਼ੇੜੀ ਰਹੇ, ਜਦੋਂ ਉਹ ਕਿਸੇ ਤੀਰ ਤੁੱਕੇ ਨਾਲ ਜਾਂ ਆਈਲੈਟਸ ਵਗੈਰਾ ਕਰਕੇ ਬਾਹਰ ਚਲੇ ਗਏ ਤਾਂ ਉੱਥੇ ਉਹਨਾਂ ਨੇ ਸਿੱਖ ਇਜ਼ਮ ਨੂੰ ਅਪਣਾ ਵੀ ਲਿਆ। ਕੈਨੇਡਾ ਜਾਣ ਵਾਲੇ ਬਹੁਤੇ ਵਿਦਿਆਰਥੀਆਂ ਦੇ ਬਾਰੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇੱਥੇ ਪੰਜਾਬ ਵਿੱਚ ਰਹਿੰਦਿਆਂ ਉਹ ਓਨੇ ਜ਼ਿੰਮੇਵਾਰ, ਓਨੇ ਧਰਮੀ ਕਰਮੀ ਨਹੀਂ ਸੀ, ਪਰ ਉੱਥੇ ਉਹ ਵੀਕਐਂਡ ਨੂੰ ਉਡੀਕਦੇ ਆ ਕਿ ਗੁਰਦੁਆਰਾ ਸਾਹਿਬ ਜਾਵਾਂਗੇ। ਤੇ ਉੱਥੇ ਮਨੁੱਖੀ ਹੱਕਾਂ, ਪੰਜਾਬ ਦੇ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਦੀ ਲੜਾਈ, ਜਦੋਂ ਉੱਥੇ ਕੋਈ ਮੌਕਾ ਮਿਲਦਾ ਉਹ ਜ਼ਰੂਰ ਹਾਜ਼ਰੀਆਂ ਭਰਦੇ। ਉਹ ਉੱਥੇ ਵੱਧ ਜ਼ਿੰਮੇਵਾਰ ਬਣ ਗਏ। ਉਹਨਾਂ ਨੂੰ ਆਪਣੀ ਕੌਮ ਦੇ ਬਾਰੇ, ਆਪਣੇ ਪਰਿਵਾਰ ਦੇ ਬਾਰੇ, ਆਪਣੇ ਆਪ ਬਾਰੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਤੇ ਅੱਜ ਇਸ ਮਾਹੌਲ ਵਿੱਚ ਹਾਂ ਕਿ ਜਦੋਂ ਸਾਡੀ ਕੌਮ ਨੂੰ ਇਹ ਦਿਖ ਰਿਹਾ ਕਿ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਰਹੀ, ਸਾਨੂੰ ਕਿਤੋਂ ਵੀ ਕੋਈ ਓਟ ਆਸਰਾ ਨਹੀਂ ਮਿਲ ਰਿਹਾ, ਲੈ ਦੇ ਕੇ ਗੱਲ ਫਿਰ ਉਹੀ ਰਹਿ ਗਈ ਹੈ ਕਿ ਇੱਕ ਤੱਕਿਆ ਸਹਾਰਾ ਬਸ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਤੋਂ ਜਦੋਂ ਸਾਡਾ ਸਾਰੇ ਸੰਸਾਰ ਦੇ ਵਿੱਚ ਠੋਕਰਾਂ ਪੈ ਰਹੀਆਂ ਤਾਂ ਮੈਨੂੰ ਅੱਜ ਤੋਂ 100 ਸਾਲ ਪਹਿਲਾਂ ਵਾਲੇ ਹਾਲਾਤ ਅੱਖਾਂ ਦੇ ਸਾਹਮਣੇ ਸਾਕਾਰ ਹੁੰਦੇ ਦਿਖ ਰਹੇ। ਦੱਸਿਆ ਜਾਂਦਾ ਹੈ ਕਿ ਜਿਹੜੇ ਸਿੱਖਾਂ ਨੇ ਜਾਂ ਜਿਹੜੇ ਭਾਰਤੀਆਂ ਨੇ ਬਾਅਦ ਵਿੱਚ ਗਦਰ ਲਹਿਰ ਦਾ ਪੰਜਾਬ ਦੇ ਵਿੱਚ, ਭਾਰਤ ਵਿੱਚ ਆ ਕੇ ਝੰਡਾ ਚੱਕਿਆ, ਇਹ ਜਦੋਂ ਕੈਨੇਡਾ ਜਾਂ ਹੋਰਨਾਂ ਮੁਲਕਾਂ 'ਚ ਗਏ, ਉੱਥੇ ਜੋ ਕੁਝ ਇਹਨਾਂ ਨਾਲ ਵਾਪਰਿਆ ਉਹਦੇ ਤੋਂ ਹੀ ਇਹਨਾਂ ਨੂੰ ਇਹ ਅਕਲ ਆਈ ਕਿ ਆਪ ਦਾ ਮੁਲਕ ਆਜ਼ਾਦ ਕਰਾਈਏ। ਕਹਿੰਦੇ ਹੈ ਕਿ ਦੋ ਪੰਜਾਬੀ ਸਿੱਖ ਕੰਮ ਮੰਗਣ ਲਈ ਕਿਸੇ ਅਮਰੀਕਾ ਦੇ ਵਿੱਚ ਜਿਹੜੀ ਆਰਾ ਸੀ ਲੱਕੜ ਦਾ ਮਿੱਲ, ਉੱਥੇ ਗਏ। ਆਰੇ ਵਾਲੇ ਨੇ ਕਿਹਾ ਮੈਨੂੰ ਇਸ ਮੌਕੇ ਤੁਹਾਡੀ ਲੇਬਰ ਦੀ ਲੋੜ ਵੀ ਹੈ ਤੇ ਮੈਂ ਤੁਹਾਨੂੰ ਕੰਮ ਦੇ ਵੀ ਸਕਦਾ, ਪਰ ਦੇਣਾ ਨਹੀਂ। ਪਹਿਲਾਂ ਤੁਸੀਂ ਐਂ ਦੱਸੋ ਵੀ ਭਾਰਤ ਵਿੱਚ ਤੁਹਾਡੀ ਭਾਰਤੀਆਂ ਦੀ ਆਬਾਦੀ ਕਿੰਨੀ ਆ? ਉਹ ਕਹਿੰਦੇ ਜੀ ਇੰਨੇ ਹਜ਼ਾਰ ਜਾਂ ਇੰਨੇ ਕਰੋੜ, ਜੋ ਵੀ ਉਹਨਾਂ ਨੇ ਕਿਹਾ। ਕਹਿੰਦਾ ਤੁਹਾਡੇ ਉੱਤੇ ਰਾਜ ਕਰਨ ਵਾਲਿਆਂ ਦੀ, ਗੋਰਿਆਂ ਦੀ ਕਿੰਨੀ ਆ? ਕਹਿੰਦੇ ਉਹ ਥੋੜੀ ਜੀ ਉਹਨਾਂ ਦੀ। ਕਹਿੰਦਾ ਫਿਰ ਤੁਸੀਂ ਭੇਡਾਂ ਕਿ ਬੰਦੇ? ਇੰਨੇ ਜ਼ਿਆਦਾ ਬੰਦਿਆਂ ਦੇ ਉੱਤੇ ਇੰਨੇ ਘੱਟ ਬੰਦੇ ਹੁਕਮ ਨਹੀਂ ਚਲਾ ਸਕਦੇ। ਜੇ ਭੇਡਾਂ ਹੋਣ ਇੰਨੀਆਂ, ਉਹਨਾਂ ਉੱਤੇ ਇੰਨੇ ਘੱਟ ਬੰਦੇ ਹੁਕਮ ਚਲਾ ਸਕਦੇ ਆ। ਤੁਸੀਂ ਆਪਦੇ ਆਪ ਨੂੰ ਪ੍ਰੂਵ ਕਰ ਰਹੇ ਹੋ, ਤੁਸੀਂ ਭੇਡਾਂ ਵਰਗੇ। ਵਿਦੇਸ਼ਾਂ ਦੇ ਵਿੱਚ ਭਾਰਤ ਵਿੱਚੋਂ ਖਾਸ ਤੌਰ ਤੇ ਪੰਜਾਬ ਤੋਂ ਗਏ ਲੋਕਾਂ ਨਾਲ ਜੋ ਮਿਸਬਿਹੇਵ ਹੋਇਆ, ਉਹਦਾ ਨਤੀਜਾ ਨਿਕਲਿਆ ਕਿ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਤੋਂ ਉਹਨਾਂ ਲੋਕਾਂ ਨੇ ਕਿਹਾ ਕਿ ਪਹਿਲਾਂ ਆਪਦੀ ਟੌਰ ਬਣਾਈਏ, ਆਜ਼ਾਦ ਹੋ ਕੇ ਆਈਏ। ਤੇ ਇਹ ਗੱਲਾਂ ਉੱਥੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਝੰਜੋੜਾ ਮਾਰਿਆ ਕਿ ਤੁਹਾਨੂੰ ਕੰਮ ਦੀ ਲੋੜ ਨਹੀਂ, ਤੁਹਾਨੂੰ ਲੋੜ ਆ ਅਸਲੇ ਦੀ ਤੇ ਪੈਸੇ ਦੀ। ਮੈਂ ਦਿਨਾ ਤੁਹਾਨੂੰ ਅਸਲਾ, ਮੈਂ ਦਿਨਾ ਤੁਹਾਨੂੰ ਪੈਸਾ, ਜਾਓ ਲੜੋ, ਆਜ਼ਾਦ ਹੋ ਕੇ ਆਓ ਮੇਰੇ ਨਾਲ, ਟੇਬਲ ਤੇ ਬਹਿ ਕੇ ਭਰਾਵਾਂ ਵਾਂਗੂ ਬਰਾਬਰ ਰੋਟੀ ਖਵਾਊਂ ਮੈਂ ਤੁਹਾਨੂੰ। ਪਰ ਅੱਜ ਗੁਲਾਮ
ਗੁਲਾਮ ਵੀ ਇਹੋ ਜਿਹੇ ਕਿ ਤੁਹਾਨੂੰ ਕਿਸੇ ਗੱਲ ਦੀ ਸਮਝ ਹੀ ਨਹੀਂ ਲੱਗ ਰਹੀ ਕਿ ਆਲੇ ਦੁਆਲੇ ਹੋ ਕੀ ਰਿਹਾ। ਸੋ 100 ਸਾਲ ਪਹਿਲਾਂ ਜਿਨ੍ਹਾਂ ਨੇ ਗਦਰ ਲਹਿਰ ਦਾ ਝੰਡਾ ਚੱਕਿਆ ਸੀ, ਉਹਨਾਂ ਨਾਲ ਜੋ ਕੁਝ ਕੈਨੇਡਾ, ਅਮਰੀਕਾ ਤੇ ਹੋਰਨਾਂ ਥਾਵਾਂ ਤੇ ਬੀਤੀ ਸੀ, ਅੱਜ ਥੋੜੇ ਬਹੁਤੇ ਫਰਕ ਨਾਲ ਸਾਡੇ ਬੱਚਿਆਂ ਨਾਲ ਉਹ ਵਾਪਰਨ ਲੱਗ ਪਿਆ ਹੈ। ਇਹ ਜਿਹੜੀਆਂ ਠੋਕਰਾਂ ਵੱਜ ਰਹੀਆਂ ਨੇ, ਇਹ ਸਾਨੂੰ ਜਗਾਉਣਗੀਆਂ ਤੇ ਸਾਡੇ ਆਪਦੀ ਕੌਮ ਦੇ ਆਜ਼ਾਦ ਘਰ ਦੀ ਲੜਾਈ ਜਿਹੜੀ ਆ ਉਹਦੇ ਚ ਇੱਕ ਸਿਫਤੀ ਮੋੜ ਆਊ। ਚੇਤੇ ਕਰੋ 1984 ਤੋਂ ਪਹਿਲਾਂ ਸਾਨੂੰ ਜਦੋਂ ਬਾਹਰਲੇ ਮੁਲਕਾਂ 'ਚ ਕੋਈ ਇੰਡੀਅਨ ਜਾਂ ਹਿੰਦੂ ਕਹਿ ਦਿੰਦਾ ਸੀ, ਮੇਰੇ ਆਪ ਦੇ ਬਹੁਤ ਸਾਰੇ ਪਰਿਵਾਰਕ ਰਿਸ਼ਤੇਦਾਰਾਂ 'ਚੋਂ ਸਾਡੀ ਮਾਰ ਜਿੰਨੀ ਸੀ ਸਾਡੀ ਬਰਾਦਰੀ ਦੇ ਲੋਕਾਂ ਦੀ, ਉਹ ਦੁਬਈ, ਆਬੂ ਧਾਬੀ, ਮਸਕਟ ਜਾਂ ਜਿਹੜੇ ਅਰਬ ਮੁਲਕ ਆ ਇੱਥੇ ਲੇਬਰ ਕਰਨ ਜਾਂਦੇ ਸੀ। ਇਹਨਾਂ ਮੁਲਕਾਂ ਦੇ ਵਿੱਚ ਉੱਥੇ ਜਿਹੜੇ ਸਥਾਨਕ ਲੋਕ ਸੀ, ਉਹਨਾਂ ਨੇ ਸਾਡੇ ਬੰਦਿਆਂ ਨੂੰ ਕਹਿਣਾ ਇਹ ਇੰਡੀਅਨ ਨੇ ਜਾਂ ਇਹ ਹਿੰਦੀ ਨੇ, ਹਿੰਦੀ। ਤੇ ਸਾਡੇ ਜਿਹੜੇ ਪਰਿਵਾਰ ਚੋਂ ਸਾਡੇ ਕਈ ਮੇਰੇ ਤੋਂ ਵੱਡੇ ਛੋਟੇ, ਉਹ ਹੁਣ ਤੱਕ ਵੀ ਕਹਿੰਦੇ ਆ ਵੀ ਸਾਨੂੰ ਉਦੋਂ ਇਸ ਗੱਲ ਦੀ ਕੋਈ ਅਲਕਤ ਜੀ ਨਹੀਂ ਸੀ ਆਉਂਦੀ। ਪਰ 1984 ਤੋਂ ਬਾਅਦ ਜੋ ਸਾਡੇ ਨਾਲ ਜੂਨ ਮਹੀਨੇ 'ਚ ਵਾਪਰਿਆ, ਜੋ ਸਾਡੇ ਨਾਲ ਨਵੰਬਰ ਮਹੀਨੇ 'ਚ ਵਾਪਰਿਆ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਾਨੂੰ ਵੀ ਅਕਲ ਉਦੋਂ ਆਈ। ਤੇ 1984 ਤੋਂ ਪਹਿਲਾਂ ਭਾਰਤੀ ਕਹਾਉਣ 'ਚ, ਇੰਡੀਆ ਦੇ ਤਿਰੰਗੇ ਨੂੰ ਸਲਾਮੀਆਂ ਦੇਣ 'ਚ, ਇੱਥੋਂ ਤੱਕ ਕਿ ਭਾਰਤ ਦੇ ਦੋਸਤਾਂ ਨੂੰ ਦੋਸਤ, ਭਾਰਤ ਦੇ ਦੁਸ਼ਮਣਾਂ ਨੂੰ ਦੁਸ਼ਮਣ ਮੰਨਣ 'ਚ ਸਾਡੇ ਬੰਦਿਆਂ ਨੂੰ ਕੋਈ ਉਜ਼ਰ ਇਤਰਾਜ਼ ਨਹੀਂ ਸੀ। ਪਰ 1984 ਨੇ ਸਾਨੂੰ ਥੱਪੜ ਮਾਰ ਕੇ ਜਿਤਾਇਆ, ਸਾਨੂੰ ਇਹੋ ਜਿਹਾ ਜਗਾਇਆ ਕਿ ਅਗਲੇ 10, 15, 20 ਸਾਲ ਸਾਡੀ ਕੌਮ ਨੇ ਇੱਕ ਜ਼ਬਰਦਸਤ ਲੜਾਈ ਲੜੀ, ਜਿਹੜੀ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਸੋ ਅੱਜ ਸਾਨੂੰ 1984 ਦੀ ਲੋੜ ਨਹੀਂ ਹੈ। ਅੱਜ ਸਾਨੂੰ ਜੋ ਆਲੇ ਦੁਆਲੇ ਚੋਂ ਆਹ ਵਾਪਰ ਰਿਹਾ, ਇਹ ਹੀ ਬਹੁਤ ਆ, ਜਿੱਤੋਂ ਸਾਡੀ ਅਗਲੀ ਜਿਹੜੀ ਪੀੜ੍ਹੀ ਹੈ ਉਹਨੂੰ ਸਬਕ ਆ ਜਾਵੇ। ਅੱਜ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਫਾਜ਼ਿਲਕਾ ਵਾਲੇ ਪਾਸੋਂ ਇੱਕ ਸਿੱਖ ਜਿਹਦੇ ਲਾਲ ਪੱਗ ਤੇ ਤਿਲਕ ਲਾਇਆ ਹੋਇਆ, ਬੀਜੇਪੀ ਦਾ ਉਹਦੇ ਗਲ 'ਚ ਗਮਛਾ ਪਾਇਆ ਹੋਇਆ, ਉਹ ਬੜਾ ਆਕੜ ਕੇ ਕਹਿ ਰਿਹਾ ਕਿ ਜੀ ਇਹ ਜਿਹੜੇ ਨੌਜਵਾਨ ਜਿਨ੍ਹਾਂ ਦੀ ਰਿਹਾਈ ਦੀ ਗੱਲ ਹੋ ਰਹੀ ਆ, ਇਹ ਤਾਂ ਬੜੇ ਮਾੜੇ ਆ, ਇਹਨਾਂ ਨੇ ਤਾਂ ਅੱਤਵਾਦ ਲਿਆਂਦਾ, ਇਹਨਾਂ ਨੇ ਆਹ ਕਰਤਾ, ਵਾਹ ਕਰਤਾ। ਉਹਦੇ ਬੋਲਬਾਣੀ ਦੇ ਹੇਠਾਂ ਲੋਕਾਂ ਨੇ ਇਹੀ ਗੱਲ ਲਿਖੀ ਹੋਈ ਸੀ ਕਿ ਜਿੱਦਣ ਇੰਡੀਆ ਨੇ ਤੇਰੇ ਗਲ 'ਚ ਟਾਇਰ ਪਾਇਆ ਨਾ, ਉਦਣ ਆ ਜਿਹੜਾ ਤੇਰੇ ਬੀਜੇਪੀ ਦਾ ਗਮਛਾ ਜਿਹਾ ਪਾਇਆ ਹੋਇਆ, ਇਹ ਨਹੀਂ ਕਿਸੇ ਨੇ ਦੇਖਣਾ। ਔਰ ਇਹ ਗੱਲ ਬਹੁਤ ਹੀ ਵੱਡੀ ਹੈ ਕਿ 1984 ਦੇ ਵਿੱਚ ਸੱਜਣ ਕੁਮਾਰ, ਜਗਦੀਸ਼ ਸਟੈਟਲਰ, HKL ਭਗਤ ਤੇ ਹੋਰਨਾਂ ਗੁੰਡਿਆਂ ਨੇ ਜਦੋਂ ਵਹਿਸ਼ੀ ਭੀੜਾਂ ਨੂੰ ਸਿੱਖਾਂ ਦੇ ਉੱਤੇ ਚੜ੍ਹਾਈ ਕੀਤੀ ਹੈ, ਤਾਂ ਉਦੋਂ ਇਹ ਨਹੀਂ ਦੇਖਿਆ ਕਿ ਸਾਹਮਣੇ ਹੈ ਕੌਣ। ਅਗਲਿਆਂ ਨੇ ਤਾਂ ਸ਼ੁਰੂਆਤ ਹੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਉਹਦੀ ਗੱਡੀ ਤੇ ਛੱਤਰ ਫੇਰ ਕੇ ਉੱਥੋਂ ਕੰਮ ਸ਼ੁਰੂ ਕੀਤਾ ਸੀ। ਤੇ ਜਦੋਂ ਵੀ ਮੈਂ ਉਹ ਲਿਸਟ ਬੋਲਦਾ, ਜਦੋਂ ਵੀ ਮੈਂ ਉਹਨਾਂ ਲੋਕਾਂ ਦਾ ਜ਼ਿਕਰ ਕਰਦਾ ਜਿਹੜੇ ਆਪਣੇ ਆਪ ਨੂੰ ਇੰਡੀਆ ਦੀ ਬੜੀ ਵੱਡੀ ਤੋਪ ਮੰਨਦੇ ਸੀ, ਜਿਹੜੇ ਇੰਦਰਾ ਗਾਂਧੀ ਦੇ ਕੱਟੜ ਭਗਤ ਸੀ, ਜਿਹੜੇ ਸਦਾ ਪੰਜਾਬ ਨੂੰ ਜਾਂ ਸਿੱਖਾਂ ਨੂੰ ਮਾੜਾ ਮੰਨਦੇ ਸੀ, ਉਹਨਾਂ ਦੇ ਉਹ ਛੱਤਰ ਫਿਰਿਆ। ਮੈਂ ਕਈ ਵਾਰ ਉਹ ਗੱਲ ਚੇਤੇ ਕਰਾਉਣਾ ਹੁੰਦਾ ਕਾਮਰੇਡਾਂ ਨੂੰ ਵੀ ਐਵੇਂ ਫੁਕਰਿਆਂ ਵਾਂਗੂ ਮਾਰਦੇ ਰਹਿੰਦੇ ਹੋ ਜਵਲੀਆਂ। ਹਰਕਿਸ਼ਨ ਸਿੰਘ ਸਰਜੀਤ ਤੀਨ ਮੂਰਤੀ ਭਵਨ 'ਚ ਇੰਦਰਾ ਗਾਂਧੀ ਦੀ ਡੈੱਡ ਬੋਡੀ ਨੂੰ ਦੇਣ ਚਲੇ ਗਿਆ ਸ਼ਰਧਾਂਜਲੀ, ਤੇ 300-400 ਗੁੰਡਿਆਂ ਦੀ ਵਹਿਸ਼ੀ ਭੀੜ ਜਦੋਂ ਦੁਆਲੇ ਹੋਈ, ਪੂਰੇ ਹਰਕਿਸ਼ਨ ਸਿੰਘ ਸਰਜੀਤ ਤੇ ਮਗਰ ਉਹ ਭੀੜ, ਉਹ ਤਾਂ ਕੁਦਰਤੋਂ ਕੋਈ ਬਾਖਬ ਬੰਦਾ ਜੀਪ ਲੈ ਕੇ ਆ ਵੜਿਆ, ਉਹ ਚੱਕ ਕੇ ਲੈ ਗਿਆ ਚੜਾ ਕੇ, ਨਹੀਂ ਤਾਂ ਹੁਣ ਨੂੰ ਹਰਕਿਸ਼ਨ ਸਰਜੀਤ ਦੀ ਬਰਸੀ 1984 ਤੋਂ ਮਨਾਉਣੀ ਪਿਆ ਕਰਨੀ ਸੀ। ਫੇਰ ਆਹ ਜਿਹੜਾ ਡਾਕਟਰ ਮਨਮੋਹਨ ਸਿੰਘ, ਧੰਨ ਦਾ ਇਹ ਬੰਦਾ ਤੇ ਧੰਨ ਦੀ ਇਹਦੀ ਜਨਾਨੀ, ਪਤਾ ਨਹੀਂ ਕਿਵੇਂ ਕਾਂਗਰਸੀਆਂ ਨੂੰ ਘਰੇ ਚਾਹ ਨਾਲ ਟਰੇ 'ਚ ਬਿਸਕੁਟ ਦਿੰਦੇ ਰਹੇ ਹੋਣੇ ਆ। ਸਾਨੂੰ ਤਾਂ ਇਹੋ ਜਿਹੀ ਮੱਤ, ਅਸੀਂ ਤਾਂ ਅਣਖ ਗੈਰਤ ਵਾਲੇ ਬੰਦੇ, ਅਸੀਂ ਤਾਂ ਜਿਹਨੇ ਖੰਗੂਰਾ ਮਾਰਿਆ ਹੋਵੇ ਉਹਨੂੰ ਨਹੀਂ ਕਦੇ ਛੱਡਿਆ। ਇਹ ਪਿਓ ਦਾ ਪੁੱਤ ਅਖੇ ਜੀ ਬੜਾ ਵਧੀਆ ਬੰਦਾ ਸੀ, ਇਹੋ ਜਿਹੇ ਵਧੀਆ ਨਾਲੋਂ, ਇਹੋ ਜਿਹੇ ਸਾਊ ਨਾਲੋਂ ਬੰਦਾ ਮਰਿਆ ਚੰਗਾ।
ਇਹਦਾ ਸਕਾ ਸਾਲਾ ਕਲਕੱਤੇ 'ਚ ਭਜਾ ਕੇ ਵੱਢਿਆ, ਤੇ ਧੰਨ ਦੀ ਇਹਦੀ ਘਰ ਵਾਲੀ ਜਿਹਨੇ ਉਹਨਾਂ ਨੂੰ ਕਦੇ ਗੱਲ ਨਹੀਂ ਚਤਾਰੀ ਕਿ ਤੁਹਾਡੀ ਪਾਰਟੀ ਨੇ, ਤੁਹਾਡੇ ਬੰਦਿਆਂ ਨੇ ਮੇਰਾ ਭਰਾ ਮਾਰਿਆ ਸੀ। ਆ ਇੱਥੇ ਸਾਡੇ ਪੱਟੀ ਕਸਬਾ ਨਾਲ, ਇੱਥੇ ਹਰੀਕਿਆਂ ਦੇ ਕੋਲ, ਇੱਥੇ ਇੱਕ ਘਟਨਾ ਵਾਪਰੀ ਪਿਛਲੇ ਦਿਨੀ। ਦੋ ਵਾਕਫ ਦੋਸਤ ਸੀ ਆਪਸ ਵਿੱਚ ਹੀ, ਤੇ ਇੱਕ ਦੋਸਤ ਨੇ ਯਾਰ ਮਾਰ ਕੀਤੀ ਤੇ ਦੂਜੇ ਨੂੰ ਗੋਲੀ ਮਾਰਤੀ। ਜਦੋਂ ਉਹਦਾ ਸੰਸਕਾਰ ਹੋ ਰਿਹਾ ਸੀ ਤਾਂ ਜਿਹੜਾ ਸਤਨਾਮ ਸਿੰਘ ਕਿਸਾਨ ਯੂਨੀਅਨ ਦਾ ਲੀਡਰ ਆ, ਉਹਨੇ ਕਿਹਾ ਕਿ ਮੈਂ ਆਪਦੇ ਭਰਾ ਦਾ ਬਦਲਾ ਲਵਾਂਗਾ। ਲੋਕਾਂ ਨੂੰ ਉਸ ਮੌਕੇ, ਜਦੋਂ ਪਿਛਲੇ 10-15 ਦਿਨ ਪਹਿਲਾਂ ਇਹ ਵੀਡੀਓ ਆਈ ਸੋਸ਼ਲ ਮੀਡੀਆ ਦੇ ਉੱਤੇ, ਲੋਕਾਂ ਨੂੰ ਲੱਗਿਆ ਕਿ ਕਹਿੰਦੇ ਹੁੰਦੇ ਆ ਲੋਕ। ਪਰ ਅੱਜ ਸਵੇਰਿਓਂ ਜਦੋਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਆਈ ਕਿ ਪੁਲਿਸ ਨੂੰ ਤਾਂ ਨਹੀਂ ਲੱਭਿਆ ਉਹ ਕਾਤਲ ਜਿਹਨੇ ਉਹਦੇ ਭਰਾ ਨੂੰ ਮਾਰਿਆ ਸੀ, ਪਰ ਉਹਨੂੰ ਲਿਆਂਦਾ ਲੱਭ ਕੇ, ਉਹਨੂੰ ਮਾਰਿਆ, ਤੇ ਉਹਦੇ ਬਾਰੇ ਵੀਡੀਓ ਪਾਈ, ਤੇ ਲੋਕ ਉੱਥੇ ਲਿਖ ਰਹੇ ਨੇ ਕਿ ਆਪਦੇ ਭਰਾ ਲਈ ਕੋਈ ਆਹ ਕਰ ਦੂ ਅੱਜ ਦੇ ਸਮੇਂ 'ਚ। ਇਹ ਤਾਂ ਬੜਾ ਵੱਡੀ ਗੱਲ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਬੜਾ ਚੰਗਾ ਹੋਇਆ 2 ਘਰ ਪੱਟੇ ਗਏ। ਜਿਹੜਾ ਤੀਜਾ ਹੈ, ਪਹਿਲਾਂ ਜਿਹਨੇ ਕਤਲ ਕੀਤਾ ਤੇ ਜਿਹਦਾ ਕਤਲ ਹੋਇਆ, ਹੁਣ ਤੀਜਾ ਜਿਹਨੇ ਆਹ ਕਤਲ ਕੀਤਾ, ਇਹਨੂੰ ਵੀ ਤਾਂ ਫਾਂਸੀ ਜਾਂ ਉਮਰ ਕੈਦ ਹੋ ਸਕਦੀ ਹੈ। ਪਰ ਗੱਲ ਇਹ ਹੈ ਕਿ ਇੱਕ ਪਾਸੇ ਸਾਡੀ ਧਰਤੀ ਤੇ ਇਸ ਤਰੀਕੇ ਦੇ ਅਣਖ ਗੈਰਤ ਵਾਲੇ ਵਰਤਾਰੇ ਹੈ, ਦੂਜੇ ਪਾਸੇ ਮਨਮੋਹਨ ਸਿੰਘ ਕਹਿੰਦੇ ਜੀ ਬੜਾ ਗੁੱਡਮੈਨ ਸੀਗਾ। ਕਾਹਦਾ ਗੁੱਡਮੈਨ ਹੈ ਜੀ ਉਹ? ਖੈਰ, ਜਦੋਂ ਆਪਾਂ 1984 ਦੇ ਨਵੰਬਰ ਮਹੀਨੇ ਦੇ ਵਿੱਚ ਨਜ਼ਰ ਮਾਰਦੇ ਆ, ਵੱਡੇ ਵੱਡੇ ਫੌਜੀ ਜਰਨੈਲ, ਵੱਡੇ ਵੱਡੇ ਬਿਲਡਰ, ਕਾਂਗਰਸ ਦੇ ਲੀਡਰ, ਜਿਹੜੇ ਅੱਜ ਵੀ ਭਾਰਤ ਮਾਤਾ ਦੀ ਜੈ ਗਾਉਂਦੇ ਆ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਨਾਂ ਪੜ੍ਹ ਲੈਣੇ ਚਾਹੀਦੇ ਆ ਵੀ ਇਹਨਾਂ ਨਾਲੋਂ ਵੱਡਾ ਤਾਂ ਅਸੀਂ ਦੇਸ਼ ਲਈ ਕੁਝ ਨਹੀਂ ਕਰ ਸਕਦੇ। ਆ ਖੁਸ਼ਵੰਤ ਸਿੰਘ ਜਿਹਨੇ ਕਦੇ ਵੀ ਸਿੱਖਾਂ ਨੂੰ, ਹਾਲਾਂਕਿ ਕਈ ਕਿਤਾਬਾਂ ਉਹਨੇ ਲਿਖੀਆਂ, ਪਰ ਉਸ ਖੁਸ਼ਵੰਤ ਸਿੰਘ ਨੂੰ ਵੀ ਕਾਂਗਰਸੀ ਗੁੰਡਿਆਂ ਤੋਂ ਬਚਣ ਲਈ ਸਵੀਡਨ ਦੀ ਅੰਬੈਸੀ 'ਚ ਲੁਕਣਾ ਪਿਆ। ਉਹਦੇ ਨਾਲੋਂ ਵੱਧ ਤਾਂ ਨਹੀਂ ਤੁਸੀਂ ਸਿੱਖਾਂ ਨੂੰ ਜਲੀਲ ਕਰ ਸਕਦੇ। ਖੈਰ, ਆ ਜਿਹੜੇ ਅੱਜ ਕਈਆਂ ਨੇ ਕਮਲ ਕੁੱਟਿਆ, ਉਹਨਾਂ ਨੂੰ ਇੰਨਾ ਕੀ ਹੋ ਸਕਦਾ ਵੀ ਬੀਜੇਪੀ ਦੇ ਸਿੱਖ ਹੋਣ ਕਰਕੇ ਜਦੋਂ ਟਾਇਰ ਪਾਏ ਜਾਣਗੇ, ਥੋੜਾ ਜਿਹਾ ਵਧੀਆ ਕੰਪਨੀ ਦਾ ਟਾਇਰ ਗਲ 'ਚ ਪੈ ਜੂ, ਹੋਰ ਤਾਂ ਇਹਨਾਂ ਨੂੰ ਕੁਝ ਨਹੀਂ ਹੋਣਾ ਹੈਗਾ। ਸੋ ਜਿਹੜਾ ਸਾਡਾ ਇਸ ਮੌਕੇ, ਇਸ ਮਾਹੌਲ ਵਿੱਚ ਬਣਦਾ ਹੈ, ਉਹ ਇਹ ਆ ਕਿ ਰਾਜਨੀਤਿਕ ਪੱਖ ਤੋਂ ਸੁਚੇਤ ਹੋਈਏ, ਆਪਣਾ ਪੱਖ ਦੁਨੀਆ ਭਰ ਦੇ ਵਿੱਚ ਪੇਸ਼ ਕਰੀਏ, ਸਾਡਾ ਕੇਸ ਸਾਰੀ ਦੁਨੀਆ ਦੇ ਸਾਹਮਣੇ ਜਾਵੇ। ਇੱਕ ਪਾਸੇ ਇੰਡੀਅਨ ਸਟੇਟ ਸਿਸਟਮ ਨਾਲੇ ਸਾਡੀ ਆਇਡੈਂਟੀਟੀ ਨੂੰ, ਸਾਡੀ ਹੋਂਦ ਹਸਤੀ ਨੂੰ ਕਲੰਕਿਤ ਕਰਕੇ, ਲੋਕਾਂ ਦੇ ਵਿੱਚ ਸਾਡਾ ਅਕਸ ਖਰਾਬ ਕਰਕੇ ਸਾਡੇ ਖਿਲਾਫ ਨੈਰੇਟਿਵ ਖੜਾ ਕਰ ਰਿਹਾ, ਤਾਂ ਕਿ ਜਦੋਂ ਜ਼ੁਲਮ ਹੋਵੇ ਉਦੋਂ ਦੁਨੀਆ ਭਰ ਦੇ ਲੋਕ ਕਹਿਣ ਕਿ ਇਹਨਾਂ ਨਾਲ ਇਹੀ ਹੋਣਾ ਚਾਹੀਦਾ, ਸਿੱਖ ਬੜੇ ਮਾੜੇ ਹੈ। ਦੂਜੇ ਪਾਸੇ ਸਾਡੀ ਬੋਲੀ, ਧਰਮ ਤੇ ਸੱਭਿਆਚਾਰ, ਸਾਡੀ ਸਿਵਲਾਈਜੇਸ਼ਨ ਦਾ ਘਾਣ ਹੋ ਰਿਹਾ। ਇਹੋ ਜਿਹੇ ਮਾਹੌਲ ਵਿੱਚ ਸਾਡੇ ਆਗੂਆਂ ਦੀ, ਸਾਡੀਆਂ ਸੰਸਥਾਵਾਂ ਦੀ, ਸਾਡੀਆਂ ਜਥੇਬੰਦੀਆਂ ਦੀ ਬਹੁਤ ਭਾਰੀ ਵੱਡੀ ਅਹਿਮ ਭੂਮਿਕਾ ਹੁੰਦੀ ਹੈ। ਪਰ ਅਫਸੋਸ ਕਿ ਸਾਡੀਆਂ ਪਹਿਲਾਂ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਬਾਦਲ ਪਰਿਵਾਰ ਨੇ ਬੇੜਾ ਗਰਕ ਕਰ ਦਿੱਤਾ। ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਸਾਡਾ ਕੰਮ ਖਰਾਬ ਕੀਤਾ, ਉਹਨੂੰ ਦੇਖ ਕੇ ਮੈਂ ਕਈ ਪੱਖ ਵਿਚਾਰਦਾ ਹੁੰਨਾ। 2004 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਹੋਈ। ਜਦੋਂ ਮੌਤ ਹੋਈ ਤਾਂ ਅਗਲੇ ਸਾਲ 2005 ਤੱਕ ਉਹਦੀ ਯਾਦ ਵਿੱਚ 2 ਕਿਤਾਬਾਂ ਆ ਗਈਆਂ ਸੀ। ਇੱਕ ਦਲਵੀਰ ਸਿੰਘ ਨੇ ਲਿਖੀ ਸੀ, ਇੱਕ ਪ੍ਰੋਫੈਸਰ ਬਲਕਾਰ ਸਿੰਘ ਨੇ ਲਿਖੀ ਸੀ। ਉਦੋਂ ਬਾਅਦ 'ਚ ਇੱਕ ਕਿਤਾਬ ਜਥੇਦਾਰ ਟੌਹੜਾ ਬਾਰੇ ਮਾਲਵਿੰਦਰ ਸਿੰਘ ਮਾਲੀ ਹੁਣਾਂ ਦੀ ਆ ਚੁੱਕੀ ਹੈ। ਇੱਕ ਬਠਿੰਡੇ ਵਾਲੇ ਹਰਵਿੰਦਰ ਸਿੰਘ ਖਾਲਸਾ ਦੀ ਆ ਚੁੱਕੀ ਆ। ਇੱਕ ਆ ਕਿਰਨਵੀਰ ਸਿੰਘ ਸੇਖੋਂ ਦੀ ਆ ਚੁੱਕੀ ਆ। 2-4 ਹੋਰ ਹੋਣਗੀਆਂ।
ਜਿਹੜੀਆਂ ਸਾਡੇ ਧਿਆਨ 'ਚ ਨਾ ਹੋਣ। ਮੈਨੂੰ ਲੱਗਦਾ ਕੁੱਲ ਮਿਲਾ ਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ 10 ਕਿਤਾਬਾਂ ਆ ਚੁੱਕੀਆਂ ਨੇ। ਉਹ ਟੌਹੜਾ ਜਿਹਨੂੰ ਲੂੰਬੜ, ਛਾਤਰ, ਮਕਾਰ, ਭੈੜਾ ਬੰਦਾ ਸਭ ਕੁਝ ਹੀ ਕਿਹਾ ਜਾਂਦਾ ਰਿਹਾ, ਪਰ ਆਪਾਂ ਨੇ ਦੇਖਿਆ ਕਿ 1999 ਤੋਂ ਬਾਅਦ ਉਸ ਟੌਹੜੇ ਨੂੰ ਕਿਵੇਂ ਲਪੇਟ ਕੇ ਖੂੰਜੇ ਲਾਤਾ ਸੀ ਬਾਦਲ ਨੇ। ਉਹ ਬਾਦਲ ਜਿਹਦੇ ਬਾਰੇ ਲੋਕਾਂ ਨੂੰ ਲੱਗਦਾ ਸੀ ਇਹ ਤਾਂ ਐਵੇਂ ਬੁੱਗ ਜਿਹਾ ਹੀ ਹੈ, ਟੌਹੜਾ ਬੜਾ ਛਾਤਰ, ਉਹ ਬਾਦਲ ਇੰਨਾ ਵੱਡਾ ਬਣ ਗਿਆ ਕਿ ਉਹਨੇ ਟੌਹੜਾ ਵੀ ਖਾ ਲਿਆ ਤੇ ਟੌਹੜੇ ਦਾ ਜਲੂਸ ਕੱਢਿਆ, ਉਹਨੂੰ ਕਾਂਗਰਸ ਦਾ ਏਜੰਟ ਤੇ ਉਹਦੇ ਹੋਰ ਇਲਜ਼ਾਮ ਜਿਹੜੇ ਹਰੇਕ ਦੇ ਖਿਲਾਫ ਇਹ ਲਾਉਂਦੇ ਹੁੰਦੇ ਆ ਉਹ ਲਾਏ ਗਏ। ਪਰ ਹੁਣ ਜੇ ਅੱਜ ਦੇ ਦੌਰ ਵਿੱਚ ਦੇਖੋ, ਬਾਦਲ ਦੇ ਜਾਣ ਤੋਂ ਬਾਅਦ ਅੱਜ ਤੱਕ ਕੋਈ ਕਿਤਾਬਚਾ ਉਹਦੇ ਬਾਰੇ ਆਇਆ ਨਹੀਂ। ਤੀਜਾ ਲੀਡਰ ਇਹਨਾਂ ਨਾਲ ਲੌਂਗੋਵਾਲ ਹੁੰਦਾ ਸੀ। ਲੌਂਗੋਵਾਲ ਦੇ ਬਾਰੇ ਵੀ 2-3 ਕਿਤਾਬਾਂ ਮੇਰੇ ਸਾਹਮਣੇ ਪਈਆਂ, ਪੂਰੀ ਉਹਦੀ ਜੀਵਨੀ ਲਿਖੀ। ਜਥੇਦਾਰ ਤਲਵੰਡੀ ਉਹ ਵੀ ਇੱਕ ਵੱਡਾ ਲੀਡਰ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਸੱਤਾ ਮਿਲਣੀ ਆ ਅਕਾਲੀਆਂ ਨੂੰ, ਉਹਨੇ ਮੁੱਖ ਮੰਤਰੀ ਬਣਨਾ ਹੋ, ਉਹਦੇ ਬਾਰੇ ਇੱਕ ਵੀ ਕਿਤਾਬ ਅਜੇ ਸਾਹਮਣੇ ਨਹੀਂ ਆਈ। ਕਿਉਂ? ਇਹ ਗੱਲ ਅਸੀਂ ਕਿਉਂ ਵਿਚਾਰ ਰਹੇ ਹਾਂ? ਇਸ ਕਰਕੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨੇ ਜਿਉਂਦਿਆਂ ਜੀ ਆਪਦੇ ਆਪ ਨੂੰ ਫਖਰੇ ਕੌਮ ਇਹਨਾਂ ਤੋਂ ਕਹਾ ਲਿਆ ਸੀ ਅਕਾਲ ਤਖਤ ਸਾਹਿਬ। ਜਥੇਦਾਰ ਟੌਹੜਾ ਨੂੰ ਉਹਦੇ ਜਾਣ ਤੋਂ ਬਾਅਦ ਆਖਿਆ ਗਿਆ ਪੰਥ ਰਤਨ। ਹੁਣ ਗੱਲ ਇਹ ਹੈ ਕਿ ਜਦੋਂ ਸਾਰੇ ਸਿਨੈਰੀਓ ਤੇ ਨਜ਼ਰ ਮਾਰਦੇ ਆ ਤਾਂ 1979 ਦਾ ਉਹ ਦੌਰ ਚੇਤੇ ਆਉਂਦਾ ਹੈ ਜਦੋਂ ਅਕਾਲ ਤਖਤ ਸਾਹਿਬ ਵਿਖੇ ਅਤੇ ਪੰਜਾਬ ਦੇ ਗਵਰਨਰ ਨੂੰ 2 ਚਿੱਠੀਆਂ ਲਿਖ ਕੇ ਦਿੱਤੀਆਂ। ਇੱਕ ਉਹ ਚਿੱਠੀਆਂ ਲਿਖਣ ਵਾਲਿਆਂ 'ਚ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਦੂਜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਇਹਨਾਂ ਦੋਨਾਂ ਨੇ ਚਿੱਠੀਆਂ 'ਚ ਲਿਖ ਕੇ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ, ਕਿਵੇਂ ਹਿੰਦੂ ਕੱਟੜਵਾਦੀਆਂ ਦੇ ਨਾਲ ਮਿਲ ਗਿਆ, ਕਿਵੇਂ ਸਿੱਖ ਧਰਮ ਨੂੰ, ਪੰਥ ਨੂੰ ਢਾਹ ਲਾ ਰਿਹਾ। ਇਹ ਸਾਰਾ ਕੁਝ 1979 ਚ ਉਹਨਾਂ ਨੇ ਲਿਖ ਕੇ ਦਿੱਤਾ। ਜਿਹੜੇ ਜਿਹੜੇ ਸਿੱਖ ਨੇ ਉਹ ਚਿੱਠੀ ਜਿਹੜੀ ਗਵਰਨਰ ਪੰਜਾਬ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਇਹਨਾਂ ਨੇ ਉਹ ਪੜ੍ਹੀ ਹੈ, ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਿਆਸੀ ਮਜਬੂਰੀਆਂ ਦੇ ਚੱਲਦਿਆਂ ਤਲਵੰਡੀ ਅਤੇ ਟੌਹੜਾ ਬੇਸ਼ੱਕ ਬਾਰ-ਬਾਰ ਬਾਦਲ ਦੀ ਈਨ ਮੰਨਣ ਦੇ ਮਜਬੂਰ ਹੁੰਦੇ ਰਹੇ, ਪਰ ਦੋਨਾਂ ਬੰਦਿਆਂ ਨੇ 1979 ਚ ਪੂਰੀ ਸੱਚਾਈ ਦੁਨੀਆ ਸਾਹਮਣੇ ਲੈ ਆਂਦੀ ਸੀ। ਆਖਰ ਸਿਆਸੀ ਬੰਦਿਆਂ ਦੀਆਂ ਇੱਕ ਮਜਬੂਰੀਆਂ ਉਹ 1979 ਵਿੱਚ ਲੈ ਸਟੈਂਡ ਤੇ ਖੜੇ ਨਹੀਂ ਰਹਿ ਸਕੇ, ਉਹ ਗੱਲ ਵੱਖਰੀ ਹੈ, ਪਰ ਉਹਨਾਂ ਨੇ ਇਹ ਸੱਚਾਈ ਪ੍ਰਗਟ ਕਰ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਥਾਂ ਤੇ ਖੜਾ, ਜੇ ਕਿਤੇ ਤੀਰ ਤੁੱਕਾ ਲੱਗ ਜਾਵੇ, ਜੇ ਕਿਤੇ ਕੌਮ ਧੋਖਾ ਖਾ ਜਾਵੇ, ਜੇ ਉਹਦਾ ਅਕਾਲੀ ਦਲ ਮਜ਼ਬੂਤ ਹੋ ਜਾਵੇ, ਤੁਸੀਂ ਸੋਚੋ ਵੱਡੇ ਬਾਦਲ ਨੂੰ ਰੋਕਣ ਟੋਕਣ ਵਾਲੇ, ਘੇਰਨ ਵਾਲੇ, ਘੂਰਨ ਵਾਲੇ ਟੌਹੜਾ ਸਾਹਿਬ, ਤਲਵੰਡੀ ਸਾਹਿਬ ਤੇ ਹੋਰ ਬੜੇ ਲੋਕ, ਪਰ ਸੁਖਬੀਰ ਬਾਦਲ ਦੀ ਜੁੰਡਲੀ, ਖਾਸ ਤੌਰ ਤੇ ਹਰਚਰਨ ਬੈਂਸ, ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ, ਵਿਰਸਾ ਸਿੰਘ ਵਲਟੋਹਾ ਵਰਗੇ, ਇਹ ਸਾਰੇ ਲੋਕ ਜਿਹੋ ਜੀ ਫਿਤਰਤ ਰੱਖਦੇ ਆ, ਜੇਕਰ ਸਿੱਖਾਂ ਨੇ ਜ਼ਿੰਮੇਵਾਰੀ ਨਾ ਸਮਝੀ ਕਿ ਕਿਸੇ ਤਰੀਕੇ ਨਾਲ ਇਹ ਲੋਕ ਦੁਬਾਰਾ ਕਾਬਜ ਹੋ ਗਏ, ਬਹੁਤ ਬੇੜਾ ਗਰਕ ਕਰਨਗੇ। ਇਸ ਗੱਲ ਦੇ ਵਿੱਚੋਂ ਇੱਕ ਲੈਸਨ, ਇੱਕ ਸਬਕ ਸਿੱਖਣ ਦੀ ਲੋੜ ਹੈ ਕਿ ਇਹਨਾਂ ਤੋਂ ਖਹਿੜਾ ਛਡਾਉਣ ਦੇ ਲਈ ਇਹ ਨਹੀਂ ਕਿ ਕਾਂਗਰਸ ਨੂੰ, ਬੀਜੇਪੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ, ਸਿੱਖਾਂ ਦੇ ਵਿੱਚੋਂ ਕੋਈ ਅਲਟਰਨੇਟਿਵ ਉੱਭਰ ਰਿਹਾ।
मैं बिल्कुल हर रोज ये गल कहना, अज फिर कहना कि मेरा मौजूदा भारती सिस्टम दे विच कोई यकीन नहीं, पर वारस पंजाब दे अकाली दल दे राही ਖੇਤਰੀ पार्टी उभारीए, लोकां नूं जोड़ीए, ਇਹਦੇ ਵਿੱਚ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਬੰਦੇ ਆਉਣਗੇ, ਅਖੀਰ ਛਾਨਣਾ ਲੱਗੂ ਤੇ ਉਹ ਅਕਾਲੀ ਦਲ ਹੋਂਦ ਵਿੱਚ ਆਊ ਜਿਹਦੀ ਲੋੜ ਆ। ਜਿਹੜਾ ਅਕਾਲੀ ਦਲ ਬਾਦਲ ਕਿਆਂ ਵਾਲਾ ਹੈ ਉਹ ਕਦੇ ਵੀ ਪੰਥ ਦਾ ਹਿੱਤੂ ਨਹੀਂ ਹੋ ਸਕਦਾ, ਉਹਨੇ ਦਿੱਲੀ ਦਾ ਦੱਲਾ ਬਣਨਾ। ਲਾਹੌਰ ਵਾਲੇ ਤੇ ਪੰਜਾਬ ਦੇ ਵਿੱਚ ਬੀਤੇ ਸਦੀਆਂ ਤੋਂ ਇੱਥੇ ਸੂਬੇਦਾਰ ਥਾਪੇ ਜਾਂਦੇ ਸੀ, ਉਹ ਸੂਬੇਦਾਰ ਪੰਜਾਬ ਦਾ ਬੇੜਾ ਗਰਕ ਕਰਦੇ ਸੀ। 1985 ਚ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਉਹਨਾਂ ਨੇ ਇਹੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਸ਼ਾਂਤੀ ਕਰਨੀ ਹੈ, ਅਸੀਂ ਤੁਹਾਨੂੰ ਸਰਕਾਰ ਬਣਾ ਦੇਵਾਂਗੇ। ਬਰਨਾਲੇ ਨੂੰ ਉਹਨਾਂ ਨੇ ਕੁਰਸੀ ਤੇ ਬਿਠਾਉਣਾ ਸੀ ਤੇ ਪੰਜਾਬ ਦਾ ਘਾਣ ਕਰਾਉਣ ਲਈ ਰਵੈਰੋ ਵਰਗਾ ਜ਼ਾਲਮ ਇੱਥੇ ਅਫਸਰ ਲਾਉਣਾ ਸੀ, ਲਾਇਆ। ਬਾਅਦ ਵਿੱਚ ਬਿਆੰਤੇ ਨੂੰ ਕੁਰਸੀ ਤੇ ਬਿਠਾ ਕੇ KPS ਗਿੱਲ ਰਾਹੀਂ ਘਾਣ ਕਰਾਇਆ। ਹੁਣ ਵੀ ਗਾਹਾਂ ਪੰਜਾਬ ਦੇ ਵਿੱਚ ਜੋ ਪੰਥਕ ਅਤੇ ਕੌਮੀ ਦਰਦ ਨਾਲ ਸੰਬੰਧਿਤ ਜੁੜੇ ਲੋਕ ਉਭਾਰ ਰਹੇ ਨੇ, ਉੱਭਰ ਰਹੇ ਨੇ, ਉਹਨੂੰ ਕਾਬੂ ਕਰਨ ਲਈ ਸੁਖਬੀਰ ਬਾਦਲ ਵਰਗੇ ਨੂੰ ਗੱਦੀ ਦੇ ਕੇ ਇੱਥੇ ਕਿਸੇ ਬੁੱਚੜ ਨੂੰ ਬਿਠਾਉਣਗੇ। ਇਹ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਜੇ ਕੋਈ ਹੋਰ ਬਹਿ ਗਿਆ, ਕਿਉਂਕਿ ਇਹੀ ਕੁਝ ਚੱਲਣਾ। ਪਰ ਇੱਕ ਹੈਗੇ ਆ ਉਹ ਬੰਦੇ ਜਿਨ੍ਹਾਂ ਉੱਤੇ 50% ਆਪਾਂ ਕਹਿ ਸਕਦੇ ਹਾਂ, ਇਹ ਤਾਂ 100% ਆ ਨਾ ਕਿ ਸੁਖਬੀਰ ਬਾਦਲ ਜਦੋਂ ਵੀ ਸੱਤਾ 'ਚ ਆਇਆ, ਜੇ ਕਿਤੇ ਉਹਦੇ ਕੋਲੇ ਤਾਕਤ ਆਈ, ਉਹ ਬੇੜਾ ਗਰਕ ਹੀ ਕਰੇਗਾ। ਤੁਸੀਂ ਚੇਤੇ ਕਰੋ, ਇਤਿਹਾਸ ਵਾਂਗੂ ਨਜ਼ਰ ਮਾਰੋ ਕਿ ਜਿਹੜੇ ਆਗੂਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਉਹਦੇ ਨਾਲ ਮਿਲ ਕੇ ਬੀਤੇ ਦੌਰ ਵਿੱਚ ਅਕਾਲੀ ਦਲ ਦੇ ਰਾਹੀਂ ਸਰਗਰਮੀਆਂ ਕੀਤੀਆਂ, ਉਹ ਸਾਰੇ ਆਗੂ, ਇਹ ਸਾਰੇ ਪਰਿਵਾਰ ਕਿੱਥੇ ਗਏ? ਉਹਨਾਂ ਸਾਹਮਣੇ ਵੱਡੇ ਬਾਦਲ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਨਹੀਂ ਤਾਂ ਲਾ ਦੂੰ ਖੂੰਜੇ ਤੇ ਨਹੀਂ ਮਾਰੇ ਜਾਓਗੇ ਤੇ ਨਹੀਂ ਇਹਦੀ ਈਨ ਮੰਨ ਲਓ ਮੇਰੇ ਮੁੰਡੇ ਦੀ। ਕੈਪਟਨ ਕਮਲਜੀਤ ਸਿੰਘ ਵਾਲੀ ਇੱਕ ਉਦਾਹਰਨ ਸਾਰਿਆਂ ਦੇ ਸਾਹਮਣੇ ਸੀ ਕਿ ਇਹਦੇ ਵਾਲਾ ਕਰਾਉਣੀ ਹੈ, ਲੱਭਿਆ ਹੀ ਨਹੀਂ, ਮਾਰ ਸੁੱਟੇ, ਐਕਸੀਡੈਂਟ 'ਚ ਰੌਲਾ ਪੈ ਗਿਆ, ਮਰ ਗਿਆ। ਫਿਰ ਟੌੜਾ ਉਹਨੂੰ ਜਿਵੇਂ ਰੋਲਿਆ, ਜਿਵੇਂ ਖੂੰਜੇ ਲਾਇਆ। ਫਿਰ ਬਾਕੀ ਸਾਰਿਆਂ ਦੇ ਵਿੱਚੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਉਹਦੇ ਪਰਿਵਾਰ ਦਾ ਕੀ ਹਾਲ ਕੀਤਾ। ਬਰਨਾਲੇ ਦੇ ਬਾਰੇ ਤਾਂ ਆਪਾਂ ਨੂੰ ਕੋਈ ਵਹਿਮ ਨਹੀਂ, ਪਰ ਬਰਨਾਲੇ ਦੇ ਮੁੰਡੇ ਤੇ ਬਰਨਾਲੇ ਦਾ ਸਾਰਾ ਲਾਣਾ ਬਾਣਾ ਉਹ ਵੀ ਖਾ ਗਿਆ। ਸੁਖਬੀਰ ਬਾਦਲ ਦੀ ਜੁੰਡਲੀ ਉਹ ਆ ਜਿਹਦੇ ਕੋਲ ਇੱਕ ਵੀ ਬੀਤੇ ਦੌਰ ਦੇ ਉਹਨਾਂ ਅਕਾਲੀ ਘਰਾਣਿਆਂ ਚੋਂ ਕੋਈ ਨਹੀਂ ਜਿਨ੍ਹਾਂ ਨੂੰ ਕੋਈ ਕਹਿ ਸਕੇ ਕਿ ਤੇਰੇ ਪਿਓ ਨੇ ਆਹ ਕੀਤਾ ਸੀ, ਤੂੰ ਸ਼ਰਮ ਕਰ। ਪ੍ਰਕਾਸ਼ ਸਿੰਘ ਬਾਦਲ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ, ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਗਦਰਸ਼ਕ ਮੰਨ ਕੇ ਚੱਲਣ ਵਾਲੇ ਸੁਖਬੀਰ ਦੇ ਹੱਥ 'ਚ ਤਾਕਤ ਆਊ, ਸਾਡਾ ਬਣੂ ਕੀ? ਸੋ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਦਾ ਵੇਲਾ ਆ ਗਿਆ। ਜੇਕਰ ਆਪਣੇ ਆਉਣ ਵਾਲੇ ਦਿਨਾਂ 'ਚ ਆਪਾਂ ਗਲਤੀ ਕਰ ਗਏ, ਆਪਾਂ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਬਾਰੇ ਬਹੁਤ ਸਾਰੀਆਂ ਰਿਜ਼ਰਵੇਸ਼ਨ ਨੇ। ਮੇਰੀ, ਮੈਂ ਫਿਰ ਕਹਿੰਦਾ, ਭਾਈ ਅਮਰਤਪਾਲ ਸਿੰਘ ਨਾਲ ਨਾ ਸੁਰ ਰਲੀ ਆ, ਨਾ ਮੈਂ ਰਲਾਉਣੀ ਚਾਹੁੰਦਾ, ਨਾ ਮੈਂ ਪੱਪਲਪ੍ਰੀਤ ਸਿੰਘ ਨਾਲ ਸੁਰ ਰਲਾਈ ਆ, ਨਾ ਮੈਂ ਰਲਾਉਣੀ ਚਾਹੁੰਦਾ, ਨਾ ਮੇਰੀ ਇਸ ਸਾਰੇ ਸਿਸਟਮ 'ਚ ਕੋਈ ਯਕੀਨ। ਪਰ ਜੇਕਰ ਆਪਾਂ ਹਰ ਇੱਕ ਨਵੇਂ ਉੱਠਣ ਵਾਲੇ ਉਭਾਰ ਨੂੰ ਕਾਟੀ ਮਾਰੀ ਜਾਵਾਂਗੇ ਤਾਂ ਫਿਰ ਇਹ ਪੁਰਾਣੇ ਕਾਬਜ ਰਹਿਣਗੇ। ਜੇ ਉਹਨਾਂ ਤੋਂ ਖਹਿੜਾ ਛਡਾਉਣਾ ਤਾਂ ਇਹਨਾਂ ਨੂੰ ਮੌਕਾ ਦੇਈ। ਸੋ ਜਿਹੜਾ ਨਵਾਂ ਯੂਥ ਇਸ ਮੌਕੇ ਤਿਆਰ ਹੋ ਰਿਹਾ, ਇਹ ਗਲਤੀਆਂ ਵੀ ਕਰਨਗੇ, ਗਲਤ ਬਿਆਨੀਆਂ ਵੀ ਕਰਨਗੇ। ਮੈਂ ਇਹਨਾਂ ਤੋਂ ਬਹੁਤ ਦੁਖੀ ਹਾਂ। ਮੇਰੇ ਬਾਰੇ, ਮੇਰੇ ਵਰਗੇ ਹੋਰ ਬਹੁਤ ਸਾਰਿਆਂ ਬਾਰੇ ਅਪਸ਼ਬਦ ਵਰਤੇ ਗਏ, ਮਾੜਾ ਚੰਗਾ ਵਾਪਰਿਆ, ਬਹੁਤ ਕੁਝ ਹੋਇਆ। ਪਰ ਮੈਂ ਫੇਰ ਕਹਿਣਾ ਕਿ ਇਹਨਾਂ ਨੂੰ ਮੌਕਾ ਦਿਓ। ਕਿਉਂ ਮੌਕਾ ਦਿਓ? ਕਿਉਂਕਿ ਅਕਾਲੀ ਦਲ ਬਾਦਲ ਤੋਂ, BJP ਤੋਂ, ਕਾਂਗਰਸ ਤੋਂ, ਭਾਜਪਾ ਤੋਂ,
ਹੋਰ ਲੱਡੂ ਪੱਡੂਆਂ ਤੋਂ ਖਹਿੜਾ ਛਡਾਉਣਾ ਬੜਾ ਜ਼ਰੂਰੀ ਹੈ। ਜੇਕਰ ਇਹ ਧਿਰ ਪੰਜਾਬ ਦੇ ਵਿੱਚ ਸੱਤਾ 'ਚ ਆ ਜਾਵੇ, ਹੋ ਸਕਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਖਾਲਿਸਤਾਨੀ ਧਿਰਾਂ ਕੁਛ ਚੰਗਾ ਸੋਚਣ ਤੇ ਵੱਡਾ ਕਰਨ ਤੇ ਲਹਿਰ ਨੂੰ ਬਲ ਮਿਲੇ। ਨਹੀਂ ਤਾਂ ਇੱਕ ਖੜੋ, ਇੱਕ ਜਿਵੇਂ ਚੱਲ ਰਿਹਾ ਬਸ ਜੀ ਕੰਮ ਉਵੇਂ ਹੀ ਚੱਲੀ ਜਾਊ। ਸੋ ਸਿੱਖ ਸੰਘਰਸ਼ ਨੂੰ ਬਲ ਦੇਣ ਲਈ, ਸਿੱਖ ਸੰਘਰਸ਼ ਦੇ ਰਾਹ ਵਿੱਚੋਂ ਮੈਲ ਨੂੰ ਚੱਕਣ ਲਈ, ਸਿੱਖ ਸੰਘਰਸ਼ ਦੀ ਤਾਕਤ ਅਤੇ ਸਮਰੱਥਾ ਵਧਾਉਣ ਲਈ ਬਹੁਤ ਰਣਨੀਤੀ ਦੀ ਲੋੜ ਹੈ। ਜਿੱਥੇ ਅਸੀਂ ਹੋਰ 100 ਟਟਵੈਰ ਕਰਦੇ ਹਾਂ ਕਿ ਐ ਕਰ ਲਈਏ, ਉਹ ਕਰ ਲਈਏ, ਇੱਕ ਵਾਰੀ ਗੇੜਾ, ਇੱਕ ਵਾਰੀ ਮੌਕਾ ਇਹਨਾਂ ਨੂੰ ਵੀ ਦੇ ਦੀ ਵਾਰਸ ਪੰਜਾਬ ਦੇ ਅਕਾਲੀ ਦਲ ਨੂੰ। ਇਹ ਜੇ ਮਾੜਾ ਕਰਨਗੇ ਤਾਂ ਜਿਵੇਂ ਆਪਾਂ ਕਾਂਗਰਸ ਜਦੋਂ ਮਾੜਾ ਕਰਦੀ ਆ ਉਹਨੂੰ ਆਪਾਂ ਅਵਾ ਤਵਾ ਬੋਲ ਲੈਂਦੇ ਹਾਂ, ਜਦੋਂ ਬਾਦਲ ਦਲ ਵਾਲੇ ਮਾੜਾ ਕਰਦੇ ਆ ਉਹਨਾਂ ਨੂੰ ਅਵਾ ਤਵਾ ਬੋਲ ਲੈਂਦੇ ਆ, ਜਦੋਂ ਆਮ ਆਦਮੀ ਪਾਰਟੀ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਆਪਾਂ ਹੀ ਆ ਜਿਹੜੇ ਉਹਨਾਂ ਨੂੰ ਨਿੱਤ ਛੱਜ ਵਿੱਚ ਪਾ ਕੇ ਛੱਡਦੇ ਆ। ਤੇ ਜੇਕਰ ਇਹ ਸਾਬਤ ਨਾ ਕਰ ਸਕੇ, ਆਪਣੇ ਆਪ ਨੂੰ ਪ੍ਰੂਵ ਨਾ ਕਰ ਸਕੇ, ਮੌਕਾ ਤਾਂ ਦਈਏ, ਮੈਦਾਨ 'ਚ ਉਤਰੇ ਤਾਂ ਹੈਗੇ ਆ ਨਾ, ਇਹਨਾਂ ਦੀ ਹਮਾਇਤ ਕਰੋ, ਇਹਨਾਂ ਦੀ ਸਪੋਰਟ ਕਰੋ। ਹੋ ਸਕਦਾ ਇਹਦੇ ਵਿੱਚੋਂ ਹੀ ਅਗਲਾ ਦੌਰ ਨਿਸ਼ਾਨਾ ਖਾਲਿਸਤਾਨ ਰੱਖਣਾ, ਖਾਲਿਸਤਾਨ ਤੋਂ ਆਸੇ-ਪਾਸੇ ਨਹੀਂ ਜਾਣਾ। ਜਿਹੜੇ ਭਰਾ ਖਾਲਿਸਤਾਨ ਨਹੀਂ ਕਹਿ ਸਕੇ, ਜਿਨ੍ਹਾਂ ਨੂੰ ਅਜੇ ਵੀ ਭਾਰਤ ਮਾਤਾ ਚੜ੍ਹੀ ਹੋਈ ਆ, ਜਿਨ੍ਹਾਂ ਨੂੰ ਅਜੇ ਵੀ ਹਿੰਦੁਸਤਾਨ ਜਿੰਦਾਬਾਦ ਕਹਿਣ 'ਚ ਜ਼ਿਆਦਾ ਖੁਸ਼ੀ ਆ ਤੇ ਖਾਲਿਸਤਾਨ ਜਿੰਦਾਬਾਦ ਕਹਿਣ ਲੱਗਿਆਂ ਸੰਘ 'ਚ ਕੁਝ ਫਸ ਜਾਂਦਾ, ਉਹਨਾਂ ਸਾਰਿਆਂ ਦੀ ਵੀ ਉਡੀਕ ਕਰੀਏ। ਕਿਉਂਕਿ ਮੈਂ ਜਾਣਦਾ ਹੈ 1984 ਤੋਂ ਪਹਿਲਾਂ ਸਾਡੇ ਵੀ ਦਿਮਾਗ 'ਚ ਹੁੰਦਾ ਸੀ ਵੀ ਤਿਰੰਗਾ ਝੰਡਾ ਚੜ੍ਹਦਾ ਦੇਖਣਾ 26 ਜਨਵਰੀ ਨੂੰ, 15 ਅਗਸਤ ਨੂੰ। ਸਾਨੂੰ ਵੀ ਬੜਾ ਚਾਅ ਹੁੰਦਾ ਸੀ ਜਨ ਗਣ ਮਨ ਜੀ ਗਾਉਣ ਦਾ। ਇੱਕ ਵਕਤ, ਇੱਕ ਦੌਰ ਆਇਆ ਜਦੋਂ ਇਹ ਸਾਰੇ ਕਾਸੇ ਤੋਂ ਖਹਿੜਾ ਛੁੱਟਿਆ। ਅੱਜ ਆਪਦੇ ਆਪ ਤੇ ਹੱਸੀ ਦਾ ਵੀ ਕਿਹੋ ਜਿਹਾ ਕਮਲ ਕੁੱਟਦੇ ਸੀ। ਸੋ ਜਿਹੜੇ ਭਰਾਵਾਂ ਦਾ ਅਜੇ ਭਾਰਤ ਮਾਤਾ 'ਚ ਯਕੀਨ ਆ, ਜਿਨ੍ਹਾਂ ਨੂੰ ਅਜੇ ਤਿਰੰਗਾ ਪਿਆਰਾ ਲੱਗਦਾ, ਉਹਨਾਂ ਨੂੰ ਅਵਾ ਤਵਾ ਬੋਲਣ ਦੀ ਥਾਂ ਉਹਨਾਂ ਨੂੰ ਮੌਕਾ ਦਈਏ। ਵਕਤ ਆਵੇਗਾ ਜਦੋਂ ਹੋ ਸਕਦਾ ਸਾਡੇ ਨਾਲੋਂ ਮੂਹਰੇ ਖਾਲਿਸਤਾਨ ਦਾ ਝੰਡਾ ਚੱਕ ਕੇ ਉਹ ਖੜੇ ਹੋਣ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।